ਉਧਰ ਟਰੰਪ ਐਡਮਿਨਿਸਟ੍ਰੇਸ਼ਨ ਅੱਜ ਇਹ ਪੱਟ ਤੇ ਥਾਪੀ ਮਾਰ ਕੇ ਕਹਿ ਰਹੀ ਆ ਵੀ ਅਸੀਂ 10,000 ਦੇ ਤਕਰੀਬਨ ਜਿਹੜਾ ਟਰੱਕਰ ਆ ਉਹ ਇੰਗਲਿਸ਼ ਟੈਸਟ ਦੇ ਵਿੱਚ ਫੇਲ ਹੋਣ ਕਰਕੇ ਉਹਨਾਂ ਨੂੰ ਸੜਕਾਂ ਤੋਂ ਲਾਹ ਦਿੱਤਾ ਜੀ ਹੈਗਾ ਆ। ਸੋ ਬਿਲਕੁਲ ਆਪਾਂ ਜਿਹੜਾ ਤੁਹਾਡੇ ਨਾਲ ਉਸ ਨੂੰ ਦਿਖਾ ਰਹੇ ਹਾਂ CNBC ਦੇ ਉੱਤੇ ਪੂਰੀ ਰਿਪੋਰਟ ਆ। ਜਿਹੜੇ ਸਕੱਤਰ ਨੇ ਸ਼ੌਨ ਡਫੀ, ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕੀਤਾ, ਕਹਿੰਦੇ ਵੀ we have now knocked 9,500 truck drivers out of service for failing to speak our national language English। ਸੋ ਜਿੱਦਾਂ ਮੋਦੀ ਹੁਣੀ ਕਹਿੰਦੇ ਵੀ ਹਿੰਦੀ ਸਾਡੀ ਇੰਗਲਿਸ਼ ਜਿਹੜੀ ਨੈਸ਼ਨਲ ਲੈਂਗੁਏਜ ਆ, ਹੁਣ ਅਮਰੀਕਾ ਦੀ ਜਿਹੜੀ ਨੈਸ਼ਨਲ ਲੈਂਗੁਏਜ ਆ ਉਹ ਇੰਗਲਿਸ਼ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਹੁਣ ਟਰੱਕ ਡਰਾਈਵਰਸ ਨੂੰ ਕਹਿੰਦੇ ਵੀ 9500 ਅਸੀਂ ਹੁਣ ਤੱਕ ਆਊਟ ਆਫ ਸਰਵਿਸ ਕਰ ਦਿੱਤੇ ਆ। ਤੇ ਕਹਿੰਦੇ ਵੀ ਟਰੱਕਿੰਗ ਇੰਡਸਟਰੀ ਪ੍ਰਿਪੇਅਰ ਕਰ ਰਹੀ ਆ ਸਪਲਾਈ ਦੇ ਲਈ ਡ੍ਰੌਪ ਦੇ ਵਿੱਚ, ਕਿਉਂ ਕਮਰਸ਼ੀਅਲ ਡਰਾਈਵਰਸ ਦੀ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੀ ਇੰਗਲਿਸ਼ ਪ੍ਰੋਫੀਸ਼ੀਐਂਸੀ ਰਿਕੁਆਇਰਮੈਂਟਸ ਆ ਉਹਨਾਂ ਨੂੰ ਕਾਫੀ ਸਖਤ ਕਰ ਦਿੱਤਾ ਆ। ਸੋ ਜਿਹੜੇ ਸਕੱਤਰ ਸ਼ੌਨ ਡਫੀ ਆ ਉਹਨਾਂ ਨੇ ਇਸ ਦੇ ਬਾਰੇ ਜਿਹੜਾ ਐਕਸ ਦੇ ਉੱਤੇ ਜਿਹੜੀ ਆ ਹੋਰ ਟਵੀਟ ਕਰਕੇ ਪੋਸਟ ਕਰਕੇ ਇਹ ਗੱਲ ਜਿਹੜੀ ਉਹ ਸ਼ੇਅਰ ਕੀਤੀ ਆ। ਸੋ ਕ੍ਰੈਕਡਾਊਨ ਲਗਾਤਾਰ ਜਿਹੜਾ ਆ ਸਕੱਤਰ ਜਿਹੜੇ ਆ ਉਹ ਸ਼ੌਨ ਡਫੀ ਹੋਣਾ ਦਾ ਉਹ ਚੱਲ ਰਿਹਾ ਹੈਗਾ ਆ। ਸੋ ਬਲੂਮਬਰਗ ਨੇ ਵੀ ਲੇਟਲੀ ਜਿਹੜੀ ਇਸ ਦੇ ਉੱਤੇ ਰਿਪੋਰਟ ਪੇਸ਼ ਕੀਤੀ ਆ ਵੀ ਭਾਈ ਟਰੱਕਰਸ ਜਿਹੜੇ ਫੇਲ ਹੋ ਰਹੇ ਆ ਇੰਗਲਿਸ਼ ਦੇ ਟੈਸਟ ਦੇ ਵਿੱਚ, ਉਹਨਾਂ ਦਾ ਅੱਗੇ ਕੀ ਬਣ ਰਿਹਾ ਹੈਗਾ ਆ। ਜੀ ਬਿਲਕੁਲ ਇੱਕ ਇਹ ਜਿਹੜੀ ਬਲੂਮਬਰਗ ਨੇ ਰਿਪੋਰਟ ਜਿਹੜੀ ਸੀ ਪਬਲਿਸ਼ ਕੀਤੀ ਸੀ 2 ਦਿਨ ਪਹਿਲਾਂ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਸ ਤੇਜ਼ੀ ਦੇ ਨਾਲ ਟਰੱਕਰਸ ਨੂੰ ਆਊਟ ਆਫ ਸਰਵਿਸ ਕੀਤਾ ਜਾ ਰਿਹਾ, ਕੱਢਿਆ ਜਾ ਰਿਹਾ ਇੰਗਲਿਸ਼ ਨੂੰ ਲੈ ਕੇ, ਤੇ ਡਰਾਈਵਰ ਦੀ ਸ਼ਾਰਟੇਜ ਬਹੁਤ ਆਣੀ ਆ। ਪਰ ਉਹਦੇ ਸੰਬੰਧ ਦੇ ਵਿੱਚ ਸ਼ਾਨ ਡਫੀ ਉਹਨਾਂ ਨੇ ਰਿਸਪੌਂਡ ਕੀਤਾ ਵੀ ਸਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸੇਫਟੀ ਜਿਹੜੀ ਫਸਟ ਤੇ ਰੱਖਦਾ ਹੈਗਾ ਆ। ਇਸ ਕਰਕੇ ਜੋ ਅਸੀਂ ਇਹ ਜਿਹੜੇ ਡਰਾਈਵਰਸ ਆ ਇਹਨਾਂ ਨੂੰ ਜਿਹੜਾ ਬਾਹਰ ਕੱਢ ਰਹੇ ਹੈਗੇ ਆ। ਇੰਗਲਿਸ਼ ਪਹਿਲਾਂ ਵੀ ਰਿਕੁਆਇਰਡ ਸੀ, ਪਰ ਓਬਾਮਾ ਟਾਈਮ ਦੇ ਉੱਤੇ ਇਹਨੂੰ ਜਿਹੜਾ ਰੀਸੈਂਟ ਕਰ ਦਿੱਤਾ ਗਿਆ ਸੀ। ਉਸ ਟਾਈਮ ਦੇ ਉੱਤੇ ਇਹਨਾਂ ਨੇ ਜ਼ਿਆਦਾ ਨਹੀਂ ਕੀਤੀ, ਉਹ ਇੱਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤਾ ਗਿਆ ਸੀ। ਪਰ ਹੁਣ ਕਹਿੰਦੇ ਟੈਕਸਸ ਤੇ ਵਾਇਓਮਿੰਗ, ਇਹ ਜਿਹੜੇ ਡਰਾਈਵਰਸ ਇਹਨਾਂ ਸਟੇਟਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਬਾਹਰ ਕੱਢੇ ਗਏ ਆ ਜੋ ਇੰਗਲਿਸ਼ ਸਪੀਕਿੰਗ ਟੈਸਟ ਦੇ ਵਿੱਚ ਪਾਸ ਨਹੀਂ ਹੋ ਸਕੇ।